ਰਿਆਸਤ ਪਟਿਆਲਾ ਸੀ। ਅੱਛਾ ਹਾਂਜੀ ਹਾਂ ਸਾਡੇ ਰਿਆਸਤ ਸੀ ਉਹ। ਅੱਛਾ ਤੇ ਉਹ ਅੰਬਾਲਾ ਜ਼ਿਲ੍ਹਾ ਵੱਖਰਾ ਸੀ। ਠੀਕ ਹੈ ਅੰਬਾਲਾ ਸਾਡੇ ਤੋਂ 5 ਮੀਲ ਸੀ। ਅੱਛਾ ਹਾਂ 5 ਮੀਲ ਸੀ ਅੰਬਾਲਾ। ਠੀਕ ਹੈ ਨਾਲ ਅੰਬਾਲੇ ਦੇ ਨਾਲ ਦਰਿਆ ਲੰਘਦਾ ਸੀ ਘੱਗਰ। ਹਾਂ ਹਾਂਜੀ ਦਰਿਆ ਘੱਗਰ ਲੰਘਦਾ ਸੀ ਅੰਬਾਲੇ। ਆਪਣਾ ਪਿੰਡ ਕਿਹੜਾ ਸੀ? ਮੋਹੀ ਕਲਾਂ। ਉਹਨਾਂ ਦੀ ਜਾਤ ਸੀ ਕੰਬੋ। ਕੰਬੋ ਅੱਛਾ ਕੰਬੋ ਜਾਤ ਸੀ। ਠੀਕ ਹੈ ਸਿੱਖ ਸਨ। ਠੀਕ ਹੈ ਤੇ ਤੁਹਾਡੀ ਆਪਣੀ ਬਰਾਦਰੀ ਕਿਹੜੀ ਸੀ? ਅਸੀਂ ਰਾਜਪੂਤ। ਰਾਜਪੂਤ ਠੀਕ ਤੇ ਤੁਹਾਡੀ ਕਿਹੜੀ ਸੀ ਆਪਣਾ ਜ਼ਾਤ? ਤੌਣੀ ਸਿੱਧੀ ਗੱਲ ਨਹੀਂ ਕਰਦਾ। ਅੱਛਾ ਅੱਛਾ ਤੌਣੀ ਤੌਣੀ ਨਹੀਂ ਨਾ ਦੋ ਹੀ ਸਨ। ਦੋ ਹੀ ਸਨ। ਨੰਬਰਦਾਰਾਂ ਦੇ ਨਾਂ ਯਾਦ ਨੇ? ਹਾਂਜੀ ਕਿ ਨਾਂ ਦੱਸੋ। ਉਹਦਾ ਨਾਂ ਜਿਹੜਾ ਨੰਬਰਦਾਰ ਉਹ ਕਾਲਾ ਸਿੰਘ ਸੀ। ਕਾਲਾ ਸਿੰਘ ਹਾਂਜੀ ਅੱਛਾ ਠੀਕ ਹੈ ਤੇ ਦੂਸਰਾ? ਦੂਜਾ ਮੇਰਾ ਪਿਓ ਸੀ ਨੰਬਰਦਾਰ। ਉਹ ਵਾਹ ਜੀ ਵਾਹ। ਅੱਛਾ ਨੰਬਰਦਾਰੀ ਪਿੱਛੇ ਹੀ ਹਾਂਜੀ ਪਿੱਛੂ ਟੁਰਦੀ ਆ ਰਹੀ ਹੈ। ਹਾਂ ਰੌਣਕੀ ਨਾਂ ਸੀ ਉਹਦਾ। ਉਹ ਤੁਹਾਡੇ ਕੰਮ ਕਾਜ ਕਰਦਾ ਸੀ ਡੇਰਿਆਂ ਤੇ ਪੱਠੇ ਛੱਟੇ ਪਾਣ ਬੰਦਾ ਸੀ ਨਾਲ। ਬਾਬਾ ਜੀ ਆਪਣੀ ਮਾਲਦਾਰੀ ਵੀ ਹੈ? ਡੰਗਰ ਡੁੰਗਰ ਵੀ ਰੱਖਿਆ ਸੀ? ਅੱਛਾ ਗਾਈਆਂ ਮੱਝਾਂ ਢੱਗੇ ਖੂਹ ਲੱਗੇ ਹਨ। ਅੱਛਾ ਹਾਂ ਤਰੇ ਖੂਹ ਸਨ ਸਾਡੇ। 3 ਖੂਹ ਸਨ ਤੁਹਾਡੇ ਤੇ ਆਪਣੀ ਪੈਲੀ ਕਿੰਨੀ ਸੀ? ਪਾਣੀ ਦੇ ਹੁਣ ਕਿਆ ਤੈਨੂੰ ਦਸੀਏ। ਪੈਲੀ ਦੇ ਸਾਡੀ ਸੀ ਉੱਥੇ ਬਿਘਾ ਦੱਸਦੇ ਹਨ। ਅੱਛਾ 100 ਬਿਘਾ ਸੀ। ਹਾਂ 50 ਏਕੜ। ਸਾਡੇ ਛੋਟੇ ਛੋਟਿਆਂ ਨੂੰ ਨਾ ਹਾਂ ਸਾਡਾ ਮਾਂ ਪਿਓ ਅਗਰ ਕੋਈ ਹਿਸਾਬ ਆਏਗਾ ਤੇ ਉੱਥੇ ਤੁਸੀਂ ਗੁਰਦੁਆਰੇ ਚ ਜਾ ਕੇ ਪੜਿਆ ਕਰੋ। ਹਾਂਜੀ ਫਿਰ ਉੱਥੇ ਆ ਜਾਣਾ ਉਂਗਲੀ ਨਾਲ। ਉਦੋਂ ਕਲਮਾ ਸ਼ਰਮਾ ਕੋਈ ਨਹੀਂ ਹੁੰਦਾ। ਉਂਗਲੀ ਨਾਲ ਲਿਖਣਾ ਊੜਾ 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 ਆੜਾ ਹੈ ਊੜਾ ਆੜਾ ਈੜੀ ਸੱਸਾ ਕੱਕਾ ਖੱਖਾ ਨੰਗਾ ਘੰਗਾ ਚੱਚਾ। ਹਾਂਜੀ ਇਸ ਤਰ੍ਹਾਂ ਕਰਕੇ ਨਾ ਇਹ ਤਖਤੀ ਸੀ। ਗ੍ਰੰਥ ਸਾਹਿਬ ਪੜ੍ਹਨਾ ਜਿਸ ਤਰ੍ਹਾਂ ਸਾਡੀ ਕੁਰਾਨ ਸ਼ਰੀਫ ਹੈ ਨਾ। ਜੀ 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 ਇਸ ਤਰ੍ਹਾਂ ਗ੍ਰੰਥ ਸੀ ਉਹਨਾਂ ਦਾ ਅੱਡਾ ਸਾਰਾ। ਅੱਛਾ ਅੱਛਾ ਉਹ ਪੜ੍ਹਨਾ ਤੇ ਫਿਰ ਜਿੱਦਣ ਉਹ ਮੁੱਕਣਾ ਨਾ ਖਤਮ ਹੋਣਾ ਫਿਰ ਉਹਨਾਂ ਅੱਡਾ ਸਾਰੀ ਕੜਾਈ ਲੋਹੇ ਉਹਦੇ ਵਿੱਚ ਕੜਾਹ ਪਕਾਉਣਾ। ਹਾਂਜੀ ਅੱਛਾ ਫਿਰ ਉਹਨਾਂ ਕੜਾਹ ਦੇਣਾ। ਫਿਰ ਇਸ ਤਰ੍ਹਾਂ ਹੱਥਾਂ ਤੇ ਲੈਣਾ ਫਿਰ ਖਾਣਾ। ਉੱਥੇ ਟਾਂਗੇ ਇਸ ਤਰ੍ਹਾਂ ਪਏ ਨੇ ਖਿਲਰੇ ਰਜਾਈਆਂ ਪਈਆਂ ਕੱਪੜੇ ਪਏ। ਅੱਛਾ ਉਹ ਕਿਤੇ ਉੱਥੇ ਲੁੱਟੇ ਹਨ ਬਨੂੜ ਦੇ ਸੈਯਦ ਸਨ। ਅੱਛਾ ਅੱਛਾ ਬਨੂੜ ਦੇ ਉਹ ਉਥੋਂ ਦੀ ਚਲੇ ਹਣੋ ਵੀ ਅੰਬਾਲੇ। ਉਹ ਜਾ ਕੇ ਨਾ ਉੱਥੋਂ ਅੱਗੇ ਨਾਲ ਸਿੰਘੂ ਦਾ ਸਟੇਸ਼ਨ ਸੀ। ਅੱਛਾ ਛੋਟਾ ਸਿੰਘੂ ਸ਼ੀਸ਼ਾ ਤੇ ਨੀਲਾ ਥੋੜਾ ਇਹ ਪੀ ਕੇ ਨਾ ਅੱਛਾ ਆਟੇ ਵਿੱਚ ਉਹ ਦੇਣਾ ਰਸ ਸਾਨੂੰ। ਉਹ ਜਿਹੜਾ ਜਿਹਨਾਂ ਖਾਣਾ ਉਹ ਅੰਦਰ ਵੱਢ ਕੇ ਅੰਦਰ ਮਰਨ ਲੱਗ ਪਏ ਬਹੁਤ ਹੀ। ਅੱਛਾ ਬਾਬਾ ਜੀ ਤੁਸੀਂ ਆ ਗਏ ਹੋ ਕੋਟਲੀ ਬਾਵਾ ਤੇ ਇੱਥੋਂ ਦੇ ਲੋਕਾਂ ਨੇ ਤੁਹਾਨੂੰ ਚੰਗਾ ਜਾਣਿਆ? ਬਸ ਮੱਥੇ ਵੱਟ ਤੇ ਨਹੀਂ ਪਾਇਆ ਵੇਖ ਕੇ? ਉਹਨਾਂ ਆਖਣਾ ਅਸੀਂ 2-3 ਜਣੇ ਨੇ ਛੋਟੇ ਛੋਟੇ ਇਕੱਠੇ ਹੋ ਕੇ ਤੁਰ ਜਾਣਾ ਉਹਨਾਂ ਕੋਲ। ਅੱਛਾ ਉਹਨਾਂ ਪੁੱਛਣਾ ਜਿਹੜੇ ਚੰਗੇ ਲੋਕ ਸਨ ਉਹਨਾਂ ਆਓ ਪੁੱਤਰੇ ਕਿੱਧਰ ਆਏ ਹੋ ਕੀ ਲੈਣਾ ਜੀ? ਚਾਚਾ ਬਾਬਾ ਸਾਨੂੰ 2-2 4-4 ਗੋਂਗਲੂ ਦਿਓ ਆ ਖਾਣੇ ਅਸੀਂ ਭੁੱਖੇ ਉਹਨਾਂ ਦੇ ਦੇਣੇ। ਕਈ ਜਿਹੜੇ ਹਨ ਉਹਨਾਂ ਕੋਲ ਜਾਣਾ ਉਹਨਾਂ ਆਖਣਾ ਚਲ ਕੁੱਤੇ ਦੇ ਵੀ ਭਜੋ ਇਥੋਂ। अस्सलाम वालेकुम बाबा जी। वालेकुम सलाम। बाबा जी की हाल है? खैर है जी ठीक है। की नाम जी अपना? मेरा नाम मोहम्मद जिक्रिया नंबरदार। मोहम्मद जिक्रिया नंबरदार। अच्छा इस वेले नंबरदार हो तुसी पिंड कोटली बावा ते दूसरा नाम जी इस पिंड दा कोटली बावा फकीर चंद जिला सियालकोट ते तहसील पसरूर। अच्छा बाबा जी मोहम्मद जिक्रिया तुहाडा नाम तुहाडे वालिद साहब दा नाम? मोहम्मद रशीद। मोहम्मद रशीद ते बाबे दा नाम की सी दादे दा? करम बख्श।
ਕਰਮ ਬਖਸ਼ ਜੀ। ਠੀਕ ਹੈ। ਤੇ ਪਿਛਲਾ ਇਲਾਕਾ ਬਾਬਾ ਜੀ ਕਿਹੜਾ ਸੀ? ਤੁਸੀਂ ਤਾਂ ਮਹਾਜਰ ਹੋ ਨਾ, ਹਿਜਰਤ ਕਰਕੇ ਆਏ ਨਾ ਇੱਥੇ, ਹਾਂ ਤੇ ਇੰਡੀਆ ਦੇ ਵਿੱਚ ਪਿਛਲਾ ਕਿਹੜਾ ਸੀ ਆਪਣਾ ਇਲਾਕਾ? ਮੈਂ ਤੁਹਾਨੂੰ ਦੱਸਿਆ ਨਾ ਰਿਆਸਤ ਪਟਿਆਲਾ ਸੀ। ਅੱਛਾ। ਹਾਂਜੀ ਹਾਂ। ਸਾਡੇ ਰਿਆਸਤ ਸੀ ਉਹ, ਅੱਛਾ। ਤੇ ਉਹ ਅੰਬਾਲਾ ਜ਼ਿਲ੍ਹਾ ਵੱਖਰਾ ਸੀ। ਠੀਕ ਹੈ। ਅੰਬਾਲਾ ਸਾਡੇ ਤੋਂ 5 ਮੀਲ ਸੀ। ਅੱਛਾ। ਹਾਂ 5 ਮੀਲ ਸੀ ਅੰਬਾਲਾ। ਠੀਕ ਹੈ। ਨਾਲ ਅੰਬਾਲੇ ਦੇ ਨਾਲ ਦਰਿਆ ਲੰਘਦਾ ਸੀ ਘੱਗਰ। ਹਾਂ। ਹਾਂਜੀ ਦਰਿਆ ਘੱਗਰ ਲੰਘਦਾ ਸੀ ਅੰਬਾਲੇ। ਆਪਣਾ ਪਿੰਡ ਕਿਹੜਾ ਸੀ? ਮੋਹੀ ਕਲਾਂ ਮੋਹੀ ਕਲਾਂ। ਜੀ। ਠੀਕ ਹੈ। ਤੇ ਸ਼ਹਿਰ ਉਸ ਵੇਲੇ ਤੁਹਾਨੂੰ ਪਟਿਆਲੇ ਲੱਗਦਾ ਹੋਏਗਾ? ਹਾਂ ਪਟਿਆਲਾ ਸ਼ਹਿਰ। ਸ਼ਾਦੀਆਂ ਵਿਆਹਾਂ ਤੇ ਤੁਸੀਂ ਉੱਥੇ ਹੀ ਆਣਾ ਹਾਂਜੀ। ਸ਼ਹਿਰ ਹੀ। ਬਾਬਾ ਜੀ ਆਪਣੇ ਪਿੰਡ ਬਾਰੇ ਦੱਸੋ, ਕਿਹੜੇ ਕਿਹੜੇ ਲੋਕ ਬਾਸ ਸਨ ਉੱਥੇ? ਸਾਡੇ ਪਿੰਡ 'ਚ ਨਾ ਹੂੰ ਮੁਸਲਮਾਨ ਸਨ, ਹੂੰ। ਥੋੜੇ ਸਨ ਮੁਸਲਮਾਨ। ਅੱਛਾ ਸਿੱਖ ਬਹੁਤੇ ਹਨ। ਅੱਛਾ। ਹਾਂ ਠੀਕ। ਸਿੱਖ ਬਹੁਤੇ ਹਨ। ਹੂੰ। ਉਹਨਾਂ ਦੀ ਜਾਤ ਸੀ ਕੰਬੋ। ਕੰਬੋ। ਅੱਛਾ। ਕੰਬੋ ਕੰਬੋ। ਜਾਤ ਸੀ। ਠੀਕ ਹਾਂ ਹੈ। ਸਿੱਖ ਸਨ। ਠੀਕ ਹੈ। ਤੇ ਤੁਹਾਡੀ ਆਪਣੀ ਬਰਾਦਰੀ ਕਿਹੜੀ ਸੀ? ਅਸੀਂ ਰਾਜਪੂਤ ਸਾਂ। ਰਾਜਪੂਤ। ਠੀਕ। ਤੇ ਤੁਹਾਡੀ ਕਿਹੜੀ ਸੀ ਆਪਣਾ ਜ਼ਾਤ? ਜਾਤ ਚਲੋ ਕੋਈ ਕੀ ਨਹੀਂ, ਪੁੱਛਦੇ ਨੇ? ਨਹੀਂ ਥੋ ਰਿਹਾ। ਕੀ ਪੁੱਛਦੇ ਨੇ? ਹੂੰ। ਗੋਤ ਗੋ ਤੂੰ ਦੱਸ ਕੇ ਤੈਨੂੰ ਤਾਂ ਪਤਾ। ਤੌਣੀ ਤੌਣੀ। ਸਿੱਧੀ ਗੱਲ ਨਹੀਂ ਅੱਛਾ ਅੱਛਾ। ਜਾਤ ਤੌਣੀ। ਉਹ ਜਿਹੜਾ ਕਿ ਨਹੀਂ ਨਾ ਹਾਂ ਬਜ਼ੁਰਗ ਹੋ ਗਏ ਨੇ ਜੀ। ਕਿਹੜੀ ਕੱਲ ਦੀ ਗੱਲ ਕਰਨ ਦੇ? ਸਿਆਣਾ ਹੋ ਗਿਆ। ਅੱਛਾ। ਅੱਛਾ ਜੀ, ਤੌਣੀ ਰਾਜਪੂਤ ਸਾਹਿਬ। ਠੀਕ ਹੈ। ਅੱਛਾ ਬਾਬਾ ਜੀ, ਕਿੰਨੀਆਂ ਪੱਤੀਆਂ ਸਨ ਭਲਾ ਪਿੰਡ ਦੀਆਂ? ਦੋ ਹੀ ਸਨ। ਦੋ ਹੀ ਸਨ। ਨੰਬਰਦਾਰਾਂ ਦੇ ਨਾਂ ਯਾਦ ਨੇ? ਹਾਂਜੀ ਕਿ ਨਾਂ ਦੱਸੋ। ਉਹਦਾ ਨਾਂ ਜਿਹੜਾ ਨੰਬਰਦਾਰ ਉਹ ਕਾਲਾ ਸਿੰਘ ਸੀ। ਕਾਲਾ ਸਿੰਘ। ਹਾਂਜੀ ਅੱਛਾ ਠੀਕ ਹੈ। ਤੇ ਦੂਸਰਾ? ਦੂਜਾ ਹੂੰ। ਮੇਰਾ ਪਿਓ ਸੀ ਨੰਬਰਦਾਰ। ਉਹ ਵਾਹ ਜੀ ਵਾਹ। ਅੱਛਾ, ਨੰਬਰਦਾਰੀ ਪਿੱਛੇ ਹੀ ਹਾਂਜੀ ਪਿੱਛੂ ਟੁਰਦੀ ਆ ਰਹੀ ਹੈ। ਤੇ ਅੱਜ ਇੱਕ ਦਾ ਨਾਂ ਸੀ, ਉਹ ਵੀ ਮੁਸਲਮਾਨ ਸੀ, ਉਹਦਾ ਨਾਂ ਸੀ ਗਫੂਰ। ਗਫੂਰ। ਹਾਂਜੀ ਠੀਕ ਹੈ ਠੀਕ ਹੈ। ਤੇ ਬਾਬਾ ਜੀ ਕਾਲਾ ਜਿਹੜਾ ਸਿੰਘ ਸੀ, ਕਾਲਾ ਸਰਦਾਰ ਕਾਲਾ ਸਿੰਘ, ਹਾਂ। ਚੰਗਾ ਨੰਬਰਦਾਰ ਤੁਹਾਡੇ ਨਾਲ ਚੰਗਾ ਸਲੂਕ ਕਰਦਾ ਸੀ? ਉਹ ਸਲੂਕ ਤੇ ਜਦੋਂ ਕੋਈ ਪਿੰਡ 'ਚ ਚੰਗੀ ਮਾੜੀ ਮੁਹੱਬਤ ਸੀ ਲੋਕਾਂ 'ਚ। ਉਹਦਾ ਮੁਹੱਬਤ ਸੀ। ਉਹ ਮੁੰਡਾ ਸੀ ਉਹਦਾ, ਉਦੋਂ ਜਵਾਨ ਸੀ। ਉਹਦਾ ਨਾਂ ਸੀ ਅਰਜਨ ਸਿੰਘ। ਅਰਜਨ ਸਿੰਘ। ਅੱਛਾ। ਤੁਹਾਨੂੰ ਯਾਦ ਹੈ ਤੁਹਾਡੇ ਜਿਹੜੇ ਸੰਗੀ ਬੇਲੀ ਜਿਨ੍ਹਾਂ ਨਾਲ ਤੁਸੀਂ ਖੇਡਦੇ ਖੂਡਦੇ ਹੁੰਦੇ ਹੋ ਆਪਣੇ ਯਾਰਾਂ ਦੇ ਨਾਲ? ਛੋਟੇ ਹੀ ਸਨ। ਕੋਈ ਇੱਕ ਦਾ ਨਾਂ ਲੈ ਲਓ ਜਿਹੜਾ ਬੜਾ ਤੁਹਾਡੇ ਦਿਲ ਦੇ ਨੇੜੇ ਸੀ। ਕੋਲ ਆਪਣੇ ਹੜੋ। ਹਾਂ, ਤੁਹਾਡੇ ਆਂਢ ਗੁਆਂਢ ਕੋਈ ਸਰਦਾਰ ਘਰ ਹੈ ਸੀ ਸਰਦਾਰਾਂ ਦਾ? ਪ੍ਰਤਾਪ ਸਿੰਘ ਸੀ। ਅੱਛਾ। ਉਹ ਇੱਥੇ ਉਹਦੇ ਇੱਥੇ ਟਰੱਕ ਚੱਲਦੇ ਹਨ ਪਾਕਿਸਤਾਨ 'ਚ। ਇੱਥੇ ਅੱਛਾ। ਇੱਥੇ ਲੱਕੜੀ ਦਾ ਵਪਾਰ ਕਰਦਾ ਸੀ ਉਹ। ਹਾਂ। ਉਹਦਾ ਟਰੱਕ ਉਦੋਂ ਉਸ ਜ਼ਮਾਨੇ 'ਚ ਉਹਦੇ ਕੋਲ ਸੀ ਟਰੱਕ। ਬੱਲੇ ਬੱਲੇ ਬੱਲੇ। ਪ੍ਰਤਾਪ ਹੈ ਤੁਹਾਡੇ ਪਿੰਡ ਦਾ ਸੀ ਰਹਿਣ ਵਾਲਾ, ਹਾਂ, ਪਿੰਡ ਲੇਕਿਨ ਇਹ ਟਰੱਕ ਉਹਦੇ ਇੱਧਰ ਚੱਲਦਾ ਸੀ ਇਸ ਏਰੀਏ 'ਚ ਕਿਉਂਕਿ ਉਹ ਖਿੱਤਾ ਹੀ ਇੱਕ ਫਿਰ ਸੀ। ਜਦੋਂ ਇਹ ਪਾਕਿਸਤਾਨ ਦਾ ਰੌਲਾ ਪਿਆ ਨੇ, ਪਾਕਿਸਤਾਨ ਬਣਨਾ ਇੱਧਰ, ਫਿਰ ਉਹ ਟੁਰ ਗਿਆ ਸੀ ਉੱਥੇ ਇੰਡੀਆ 'ਚ। ਅੱਛਾ। ਅਸੀਂ ਜਦੋਂ ਉੱਥੋਂ ਪਿੰਡੋਂ ਉੱਜੜੇ ਆ ਨਾ, ਹੂੰ। ਉਦੋਂ ਅਸੀਂ ਉੱਥੋਂ ਪਿੰਡੋਂ ਉੱਜੜ ਗਏ। ਉਹ ਬਾਅਦ 'ਚ ਗਿਆ। ਅੱਛਾ, ਉਹ ਤੋਂ ਫਿਰ ਬਾਅਦ ਚ ਮਗਰੂ ਗਿਆ। ਬਾਅਦ 'ਚ ਗਿਆ। ਚਲੋ ਉਹ ਸਹੀ। ਸਾਨੂੰ ਅੰਬਾਲਾ ਸਾਡੇ ਤੋਂ 5 ਮੀਲ ਸੀ। ਹੂੰ। ਉੱਥੋਂ ਅਸੀਂ ਗੱਡਿਆਂ ਤੇ ਬਹਿ ਗਏ, ਗੱਡਿਆਂ ਦਾ ਸਮਾਨ ਮਾੜਾ ਮੋਟਾ ਲੱਦ ਲਿਆ। ਬਾਬਾ ਜੀ, ਇਹ ਵੀ ਅਸੀਂ ਗੱਲ ਕਰਨੇ ਆ ਤੁਹਾਡੇ ਨਾਲ। ਪਹਿਲੇ ਆਪਣੇ ਪਿੰਡ ਬਾਰੇ ਥੋੜੀ ਰੋਸ਼ਨੀ ਪਾਓ। ਹੋਰ ਕਿਹੜੀ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸਨ? ਮਲਕ ਬਰਾਦਰੀ ਤੇਲੀ ਹੈ ਸਨ? ਨਾ ਕੋਈ ਨਹੀਂ। ਅੱਛਾ, ਇਹ ਛੋਟੇ ਮੇਘ ਮਾਸ਼ੇ ਝੂਰ? ਝੂਰ ਝਾਰ ਕੋਈ ਨਹੀਂ ਹਾਂ। ਹਾਂ। ਉਹ ਉਦੋਂ ਗੱਡਰੀਏ ਹਨ। ਅੱਛਾ ਉਹ ਭੇਡਾਂ ਬੱਕਰੀਆਂ ਚਾਰਦੇ ਹੁੰਦੇ ਹਨ। ਅੱਛਾ। ਉਹ ਸਨ ਬਸ। ਹੋਰ ਉਹ ਹੀ ਸਨ। ਹਾਂ। ਨਹੀਂ, ਇਹ ਜਿਹੜੇ ਕੰਮਕਾਜ ਕਰਨ ਵਾਲੇ ਕੰਮੀ ਕਮੀਨੀਆਂ ਦੇ ਘਰ ਕੋਈ ਨਹੀਂ ਸਨ? ਚਮਾਰ ਸਨ। ਚਮਾਰ ਸਨ। ਚਮਾਰ। ਅੱਛਾ ਅੱਛਾ। ਠੀਕ ਠੀਕ। ਸਹੀ ਸਹੀ। ਨਾਂ ਚੇਤੇ ਆ ਕਿਸੇ ਦਾ ਜਿਹੜੇ ਤੁਹਾਡੇ ਡੇਰਿਆਂ ਤੇ ਕੰਮ ਕੁਮ ਕਰਦੇ ਸਨ? ਨਾ ਇੱਥੇ ਹੀ ਉਹ ਵੀ ਪਾਕਿਸਤਾਨ ਦੇ ਇੱਥੇ ਆਇਆ ਕੰਮ ਕਰਨ। ਅੱਛਾ। ਉਹ ਚਮਾਰ। ਹਾਂ ਹਾਂ। ਉਹਦਾ ਨਾਂ ਸੀ ਲਸਣੀਆਂ। ਵਾਲੇਕੁਮ ਸਲਾਮ। ਲਸਣੀਆਂ। ਲਥੜੀਆਂ। ਲਸਣੀਆਂ। ਲਥਣੀਆਂ। ਲਸਣੀਆਂ ਸੀ। ਚਲੋ ਤੁਹਾਨੂੰ ਦੱਸਨੇ ਆ। ਨਾ ਇੱਕ ਮੁੰਡੇ ਦਾ ਬਾਬੂ ਸੀ। ਇੱਕ ਦਾ ਨਾਂ ਉਹ ਪੜਾ ਹੋ ਗਏ। ਇੱਕ ਦਾ ਨਾਂ ਚੱਲਣਾ। ਪੱਠੇ ਪੁੱਠੇ ਪਾਉਂਦਾ ਸੀ, ਖਾਲ ਬੰਦਾ ਸੀ। ਅੱਛਾ। ਉਹਦਾ ਨਾਂ ਸੀ ਰੌਣਕੀ।
ਹਾਂ ਰੌਣਕੀ ਰੌਣਕੀ ਨਾਂ ਸੀ ਉਹਦਾ। ਹਾਂ। ਉਹ ਤੁਹਾਡੇ ਕੰਮਕਾਜ ਕਰਦਾ ਸੀ ਡੇਰਿਆਂ ਤੇ ਪੱਠੇ ਛੱਟੇ ਪਾਣ। ਬੰਦਾ ਹੈ ਨਾਲ ਬਾਬਾ ਜੀ ਆਪਣੀ ਮਾਲਦਾਰੀ ਵੀ ਹੈ, ਡੰਗਰ ਡੁੰਗਰ ਵੀ ਰੱਖਿਆ ਉੱਥੇ? ਬੜੇ ਅੱਛਾ। ਗਾਈਆਂ ਮੱਝਾਂ ਹੂੰ। ਢੱਗੇ ਖੂਹ ਲੱਗੇ ਹਨ। ਅੱਛਾ। ਹਾਂ ਤਰੇ ਖੂਹ ਸਨ ਸਾਡੇ। 3 ਖੂਹ ਸਨ ਤੁਹਾਡੇ ਤੇ ਆਪਣੀ ਪੈਲੀ ਕਿੰਨੀ ਸੀ? ਪਾਣੀ ਦੇ ਹੁਣ ਕਿਆ ਤੈਨੂੰ ਦਸੀਏ, ਪੈਲੀ ਦੇ ਸਾਡੀ ਸੀ ਉੱਥੇ ਬਿਘਾ ਦੱਸਦੇ ਹਨ। ਅੱਛਾ। 100 ਬਿਘਾ ਸੀ। ਹਾਂ 50 ਏਕੜ। ਵਾਹ ਜੀ ਵਾਹ, 50 ਕਿੱਲੇ ਪੈਲੀ ਸੀ। ਹਾਂ ਠੀਕ ਹੈ। ਤੇ ਵਾਕਈ ਤੁਹਾਡੀ ਗੱਲ ਜਿਹੜੀ ਤੁਸੀਂ ਗੱਲ ਕਰਨ ਲੱਗੇ, ਪਾਣੀ ਤੇ ਪੂਰਾ ਨਹੀਂ ਸੀ ਹੁੰਦਾ। ਹਾਂ। ਕਿਹੜੀ ਸਾਰੀ ਵਾਹਦੀ ਸੀ? ਹੈ ਵਾਹਦੀ ਸੀ ਸਾਰੀ? ਬਰਾਨ ਵੀ ਬਰਾਨ ਬਹੁਤੀ ਬਰਾਨ ਹੁੰਦੀ ਸੀ। ਕਿਕਰਾਂ ਬੜੀਆਂ ਹੋਣੀਆਂ ਕਿਕਰਾਂ ਹਾਂਜੀ ਮਤਲਬ ਆਪਣਾ ਹੋਰ ਵੇਲੀ ਪਈ ਰਹਿਣੀ ਡੰਗੇ ਪਏ ਚੁਗਣੇ। ਖੂਹਾਂ ਦਾ ਪਾਣੀ ਕਿੱਥੇ ਪੂਰਾ ਆਂਦਾ ਹੈ ਨਹੀਂ ਗੱਲ। ਠੀਕ ਹੈ ਠੀਕ ਹੈ। ਤੇ ਸਕੂਲ ਐਸੇ ਆਪਣੇ ਪਿੰਡ ਚ? ਨਹੀਂ ਤੇ ਜਿਹੜੇ ਬੱਚੇ ਸਨ ਕਿੱਥੇ ਪੜਨ? ਤੁਸੀਂ ਗਏ ਸਕੂਲ? ਹਾਂ, ਮੈਂ ਜਾਂਦਾ ਰਿਹਾ। ਖੋਹ ਦਾ ਖੋਹ। ਅੱਛਾ ਸਕੂਲ ਸਾਡੇ ਨੇੜੇ ਤੇੜੇ ਵੀ ਕੋਈ ਨਹੀਂ ਸੀ। ਅੱਛਾ। ਹਾਂ ਹਾਂ ਕਿੱਥੇ ਲੱਗਦਾ ਸੀ ਸਕੂਲ ਤੁਹਾਨੂੰ? ਕਿੱਥੇ ਲੱਗਦਾ ਸੀ? ਪਿੰਡ ਸੀ ਕਢਾਮਾ। ਕੜਾਮਾ? ਹਾਂ ਹਾਂ ਉੱਥੇ ਲੱਗਦਾ ਸੀ ਸਕੂਲ। ਅਸੀਂ ਮੈਂ ਇਹ ਸਾਡੇ ਗੁਰਦੁਆਰਾ ਅੱਛਾ। ਸੀ ਉਹਨਾਂ ਦਾ ਸਿੱਖਾਂ ਦਾ। ਹਾਂ ਸਾਨੂੰ ਛੋਟਿਆਂ ਨੂੰ ਨਾ ਹਾਂ ਸਾਡਾ ਮਾਂ ਪਿਓ ਹਾਂ। ਅਗਰ ਕੋਈ ਹਿਸਾਬ ਆਏਗਾ ਤੇ ਉੱਥੇ ਤੁਸੀਂ ਗੁਰਦੁਆਰੇ ਚ ਜਾ ਕੇ ਪੜਿਆ ਕਰੋ। ਹੂੰ ਹਾਂਜੀ ਹੂੰ। ਫਿਰ ਉੱਥੇ ਆ ਜਾਣਾ ਉਂਗਲੀ ਨਾਲ, ਉਦੋਂ ਕਲਮਾ ਸ਼ਰਮਾ ਕੋਈ ਨਹੀਂ ਹੁੰਦਾ, ਹਾਂ ਉਂਗਲੀ ਨਾਲ ਲਿਖਣਾ ਊੜਾ ਊੜਾ ਆੜਾ ਹੈ ਊੜਾ ਆੜਾ ਹਾਂ। ਈੜੀ ਸੱਸਾ ਵਾਹ ਕੱਕਾ ਹਾਂ ਖੱਖਾ ਹਾਂ। ਨੰਗਾ ਘੰਗਾ ਹਾਂ। ਚੱਚਾ ਹਾਂ। ਜੀ ਇਸ ਤਰ੍ਹਾਂ ਕਰਕੇ ਨਾ ਇਹ ਤਖਤੀ ਸੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡੀ ਅੱਲਾਹ ਬੇ ਅੱਲਾਹ ਇਸ ਤਰ੍ਹਾਂ ਬੇ। ਪੰਜਾਬੀ ਦੀ ਇਸ ਤਰ੍ਹਾਂ। ਆ ਪੂਰੀ ਆਂਦੀ ਬਾਬਾ? ਬਸ ਇੰਨੀ ਕੀ ਆਂਦੀ ਸੀ ਲਿਖਣਾ ਹੀ? ਹਾਂ। ਬੱਲੇ ਬੱਲੇ ਬੜੀ ਗੱਲ ਹੈ ਬੜੀ ਗੱਲ ਹੈ। ਜੇ ਨਹੀਂ ਹੋਏ ਕੰਮ ਕਰਦਾ ਰਹਿ ਗਏ ਆ ਗੱਡੀਆਂ ਇਹ ਨਾਂ ਯਾਦ ਤੁਹਾਨੂੰ ਮਾਸਟਰ ਦਾ ਜਿਹੜਾ ਤੁਹਾਨੂੰ ਪੜਾਉਂਦਾ ਸੀ ਜਿਹਨੇ ਤੁਹਾਨੂੰ ਊੜਾ ਆੜਾ ਦੱਸਿਆ? ਨਹੀਂ ਨਾਂ ਨਹੀਂ ਯਾਦ ਰਿਹਾ? ਠੀਕ ਹੈ। ਤੇ ਇਹ ਇੰਨਾ ਕੋ ਪਤਾ ਵੀ ਸੰਭਾਲ ਤੁਹਾਨੂੰ ਕਿਹੜੇ ਪਿੰਡੋਂ ਆਂਦਾ ਸੀ ਉਹ ਪੜਾਣ? ਉੱਥੇ ਗੁਰਦੁਆਰੇ ਚ ਹੀ ਹੁੰਦਾ ਅੱਛਾ ਗੁਰਦੁਆਰੇ ਚ ਵੀ? ਉਹ ਮਾਸਟਰ ਨਹੀਂ ਸੀ ਹੁੰਦਾ। ਅੱਛਾ ਅੱਛਾ। ਉਹ ਹੀ ਹੁੰਦਾ ਮਤਲਬ ਗਿਆਨੀ ਭਾਈ ਜੀ ਹੁੰਦਾ ਸੀ। ਅੱਛਾ। ਉਹਨੇ ਆਪਣਾ ਉੱਥੇ ਬਹਿ ਕੇ ਨਾ ਗ੍ਰੰਥ ਸਾਹਿਬ ਪੜ੍ਹਨਾ ਹੂੰ। ਜਿਸ ਤਰ੍ਹਾਂ ਸਾਡੀ ਕੁਰਾਨ ਸ਼ਰੀਫ ਹੈ ਨਾ, ਜੀ ਜੀ ਜੀ। ਇਸ ਤਰ੍ਹਾਂ ਗ੍ਰੰਥ ਸੀ ਉਹਨਾਂ ਦਾ ਐਡਾ ਸਾਰਾ। ਅੱਛਾ ਅੱਛਾ। ਹਾਂ ਹਾਂ। ਉਹ ਪੜ੍ਹਨਾ ਹਾਂ ਤੇ ਫਿਰ ਜਿੱਦਣ ਉਹ ਮੁੱਕਣਾ ਨਾ ਹਾਂ ਖਤਮ ਹੋਣਾ, ਹਾਂ ਫਿਰ ਉਹਨਾਂ ਐਡਾ ਸਾਰੀ ਕੜਾਈ ਲੋਹੇ ਦੀ, ਹਾਂ ਉਹਦੇ ਵਿੱਚ ਕੜਾਹ ਪਕਾਣਾ। ਹਾਂ ਹਾਂ ਹਾਂ। ਹਾਂਜੀ ਅੱਛਾ। ਫਿਰ ਉਹਨਾਂ ਕੜਾਹ ਦੇਣਾ, ਫਿਰ ਇਸ ਤਰ੍ਹਾਂ ਹੱਥਾਂ ਤੇ ਹਾਂ ਲੈਣਾ ਫਿਰ ਖਾਣਾ। ਫਰਿਆਦ ਮੰਨ ਰਿਹਾ ਪ੍ਰਸ਼ਾਦ ਯਾਦ। ਅੱਛਾ ਅੱਛਾ। ਬੱਲੇ 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 ਬੱਲੇ। ਬੜੀ ਗੱਲ। ਦੁਕਾਨਦਾਰ ਕਿਹੜਾ ਸੀ ਆਪਣੇ ਪਿੰਡ ਚ ਉਸ ਵੇਲੇ? ਖੱਤਰੀ ਸੀ ਕੋਈ ਕਿ ਬਾਣੀਏ ਸਨ। ਬਾਣੀਏ ਸਨ? ਨਾ ਚੇਤਾ ਜਦੋਂ ਕੋਈ ਜਾਣਾ ਛੋੜਿਆ ਹੁੰਦਾ? ਅੱਛਾ। ਕਿੰਨੀਆਂ ਦੁਕਾਨਾਂ ਵੇਖੀਆਂ ਤੁਸੀਂ ਆਪਣੇ ਪਿੰਡ ਚ? 1 2? ਇੱਕੋ ਹੀ ਸੀ। ਇੱਕੋ ਹੀ ਸੀ। ਹਾਂ, ਨਾਲ ਕਢਾਮਾ ਸੀ ਸਾਡੇ ਪਿੰਡ, ਉੱਥੇ ਦੁਕਾਨਾਂ ਜ਼ਿਆਦਾ ਹਨ। ਹੂੰ। ਸਾਡੇ ਪਿੰਡ ਚ ਇੱਕੋ ਹੀ ਦੁਕਾਨ ਸੀ। ਉੱਥੇ ਹੀ ਬਾਣੀਆ ਆਉਂਦਾ ਸੀ ਪਿੰਡ ਸਾਡੇ ਚ, ਉਹਨੂੰ ਦੁਕਾਨ ਪਾਈ। ਅੱਛਾ ਅੱਛਾ ਅੱਛਾ। ਅੱਛਾ ਬਾਬਾ ਜੀ ਕੋਈ ਵਿਆਹ ਸ਼ਿਆ ਖਾਦਾ ਉਸ ਦੌਰ ਦਾ ਉੱਥੇ ਪਿੱਛੇ ਆਪਣੇ ਪਟਿਆਲਾ ਚ? ਵਿਆਹ ਤੇ ਜਾਂਦੇ ਰਹੇ ਹਾਂ ਸਾਡੇ ਆਪਣੇ ਪਿਓ ਨਾਲ ਨਾ ਹਾਂ। ਜਾਣਾ ਹਾਂ। ਉੱਥੇ ਪਿੰਡ ਚ ਵੀ ਜਾਣਾ। ਅੱਛਾ। ਤੇ ਦੁਆਲੇ ਪਿੰਡਾਂ ਦੇ ਨਾ ਸਲਾਮ ਦੁਆ ਹੁੰਦੀ ਸੀ। ਜਿੱਤਨੇ ਬੁਲਾਣਾ ਜਾਣਾ। ਤੇ ਬਾਬਾ ਜੀ ਮੈਂ ਸੁਣਿਆ ਉਸ ਵੇਲੇ ਪੈਦਲ ਹੀ ਜਾਣਾ ਲੋਕਾਂ ਨੇ। ਬਹੁਤ ਪੈਦਲ। ਬੜਾ ਕੋਈ ਚੰਗਾ ਹੋਣਾ ਤੇ ਉਹਨੇ ਘੋੜੀ ਤੇ ਬਹਿ ਜਾਣਾ। ਹਾਂ। ਜਾਂ ਘੋੜੀ ਘਾੜੀ। ਤੇ ਖਾਣ ਪੀਣ ਨੂੰ ਕੀ ਮਿਲਦਾ ਸੀ ਵਿਆਹਾਂ ਤੇ? ਉੱਥੇ ਹਾਂ ਲੱਡੂ, ਹਾਂ। ਬੂੰਦੀ ਦੇ ਲੱਡੂ ਆਹ ਤੇ ਜਲੇਬੀਆਂ, ਹਾਂ। ਇਹ ਦੇਣੀਆਂ। ਹੂੰ ਹਾਂਜੀ। ਹੂੰ। ਆਪਣਾ ਹੋਰ ਜਿਹੜੇ ਸਾਡੇ ਇੱਥੇ ਨਾ ਹੁਣ ਖਰਾਕਾਂ ਇਹ ਨਹੀਂ ਨਹੀਂ ਸਨ। ਦੇਸੀ ਘਿਓ ਚ ਹਰ ਚੀਜ਼ ਹੋਣੀ ਹੈ। ਠੀਕ ਹੈ ਠੀਕ। ਮੇਲਾ ਸ਼ੇਲਾ ਕੋ ਵੇਖਿਆ ਜਾਂ ਤੁਹਾਡੇ ਪਿੰਡ ਹੁੰਦਾ ਸੀ ਕੋਈ ਮੇਲਾ ਉਸ ਵੇਲੇ? ਵਿਸਾਖੀ ਜਾਂ? ਵਿਸਾਖੀ ਨਹੀਂ। ਅੱਛਾ। ਤੇ ਮੇਲਾ ਸ਼ੇਲਾ ਕੋਈ ਮੇਲਾ ਵੀ ਨਹੀਂ ਸੀ ਹੁੰਦਾ ਕੋਈ? ਜਿਹੜਾ ਮੈਂ ਦੱਸਣਾ ਨਾ ਨਾਲ ਕੜਾਮ। ਹਾਂ। ਉੱਥੇ ਉੱਥੇ ਸਾਨੂੰ ਸੀਆ ਬਹੁਤ। ਅੱਛਾ। ਹਾਂਜੀ। ਹਾਂ ਹਾਂ ਉਹ ਜਦੋਂ ਆਪਣਾ ਤਾਜੀਆ ਨਿਕਲਦਾ ਸੀ ਨਾ ਘੋੜਾ, ਹਾਂ ਹਾਂ। ਤਾਜੀਆ
ਹਾਂ ਉਹ ਬੜਾ ਉਹ ਉੱਚਾ ਸੀ ਉਹ ਫਿਰ ਉੱਥੇ ਵੇਖਣ ਜਾਣਾ ਤਾਂ ਜੀ ਅੱਛਾ ਅੱਛਾ ਮੇਲਾ ਚ ਠੀਕ ਹੈ ਠੀਕ ਹੈ ਨਹੀਂ ਉਹ ਸ਼ੀਆਂ ਦਾ ਜਲੂਸ ਜਿਹੜਾ ਹਾਂ ਮੈਂ ਸਮਝ ਗਿਆ ਜੀ ਅੱਛਾ ਬਾਬਾ ਜੀ ਤੁਹਾਨੂੰ ਪਤਾ ਸੀ ਕਿ ਸਾਡਾ ਵਤਨ ਨਹੀਂ ਰਹਿਣਾ ਇਹ ਦੇਸ਼ ਨਹੀਂ ਰਹਿਣਾ ਇੱਕ ਦਿਨ ਐਸਾ ਆਣਾ ਸਾਨੂੰ ਇਹ ਛੱਡ ਕੇ ਸਾਰਾ ਕੁਝ ਜਾਣਾ ਪੈਣਾ ਨਹੀਂ ਹਾਂ ਇਹ ਨਹੀਂ ਸੀ ਅੱਛਾ ਉਹ ਉਦੋਂ ਆਂਦੇ ਨੇ ਰੌਲੇ ਗੋਲੇ ਐਵੇਂ ਹੀ ਪਏ ਝੂਠੀ ਮੁੱਠੀ ਹੈ ਆਹੋ ਇਹ ਜ਼ਿਮੀਂਦਾਰ ਦੀਆਂ ਸਾਡੀਆਂ ਪਤਾਲ ਚ ਜੜਾਂ ਨੇ ਹਾਂ। ਹਾਂ ਕਿੱਥੇ ਜਾਣਾ ਇੱਥੇ ਇਹ ਰੌਲੇ ਗੋਲੇ ਨੇ 4 ਦਿਨ ਲੰਘ ਜਾਣੇ ਨੇ ਤੇ ਫਿਰ ਹਾਂ ਇੱਥੇ ਹੀ ਰਹਿਣਾ ਹਾਂ ਠੀਕ ਠੀਕ ਅੱਛਾ ਇਹ ਸਾਰੀ ਗੱਲ ਸੁਣਾਓ ਫਿਰ ਕਿ ਕਿਵੇਂ ਕਿਵੇਂ ਤੁਸੀਂ ਆਪਣਾ ਪਿੰਡ ਛੱਡਿਆ ਤੁਹਾਡੀ ਕਿਸੇ ਨੇ ਮਦਦ ਕੀਤੀ ਪਿੰਡੂ ਜਿਸ ਤਰ੍ਹਾਂ ਤੁਸੀਂ ਕਾਲਾ ਸਿੰਘ ਨੰਬਰਦਾਰ ਦਾ ਨਾਮ ਲਿਆ ਉਹਨੇ ਨਾਲ ਹੋ ਕੇ ਮਸਾਦਾ ਕੀਤਾ ਉਹ ਉੱਥੋਂ ਜੀ ਹੂੰ ਅਸੀਂ ਜਿੱਦੇ ਮੁਸਲਮਾਨ ਸਾਡਾ ਹੂੰ ਉਹਨਾਂ ਨੇ ਇਹਨਾਂ ਨੂੰ ਆਖਿਆ ਮੀਲਾ ਵੀ ਤੁਸੀਂ ਨਾ ਹੁਣ ਚਲੇ ਜੋ ਮਾਲੇ ਕੰਪ ਲੱਗਾ ਹੂੰ ਹਾਂਜੀ ਹੂੰ ਸ਼ਹਿਰ ਮਾਲਾ ਬਾਬਾ ਜੀ ਕੋਈ ਆਪਣੇ ਪਿੰਡ ਚ ਮੁਸਲਮਾਨਾਂ ਦੇ ਕੋਈ 15-20 ਘਰ ਹੈ ਸਨ ਟੋਟਲ ਕਿ ਜ਼ਿਆਦਾ ਹਾਂ ਇੰਨੇ ਹੀ ਸਨ ਬਈ 25 ਸਨ 20-25 ਘਰ ਸਨ ਅੱਛਾ ਅੰਬਾਲੇ ਕੈਂਪ ਲੱਗਾ ਹਾਂ। ਹੂੰ ਤੇ ਉੱਥੋਂ ਗੱਡਿਆਂ ਤੇ ਉਹ ਸਮਾਨ ਲੱਦ ਲਿਆ ਕੋਈ ਆਟਾ ਦਾਣਾ ਥੋੜਾ ਬਹੁਤਾ ਲੱਦ ਲਿਆ ਬਾਕੀ ਹੂੰ ਹੂੰ ਉਹ ਅਸੀਂ ਤੁਰੇ ਹੂੰ ਉਹ ਮੀਲ ਦੇ ਡੇਢ ਤੇ ਨਾ ਹੂੰ। ਉਹ ਪਿੰਡ ਸੀ ਕਢਾਮਾ ਅੱਛਾ ਉਹ ਅਸੀਂ ਲੰਘੇ ਹੂੰ ਉਹ ਲੰਘਿਆ ਤੇ ਅੱਗੇ ਇਸ ਤਰ੍ਹਾਂ ਨਾ ਉਹ ਅਜਾੜ ਜੀ ਨਾ ਉੱਥੇ ਵੇਖਿਆ ਉੱਥੇ ਟਾਂਗੇ ਹੂੰ ਇਸ ਤਰ੍ਹਾਂ ਪਏ ਨੇ ਖਿਲਰੇ ਰਜਾਈਆਂ ਪਈਆਂ ਕੱਪੜੇ ਪਏ ਅੱਛਾ ਉਹ ਕਿਤੇ ਉੱਥੇ ਲੁੱਟੇ ਹਨ ਓਏ ਹੋਏ ਬਨੂੜ ਦੇ ਸੈਯਦ ਸਨ ਅੱਛਾ ਅੱਛਾ ਬਨੂੜ ਦੇ ਉਹ ਉੱਥੋਂ ਦੀ ਚੱਲੇ ਹਣੋ ਵੀ ਅੰਬਾਲੇ ਉਹ ਜਾ ਕੇ ਨਾ ਉੱਥੋਂ ਅੱਗੇ ਨਾਲ ਸਿੰਘੂ ਦਾ ਸਟੇਸ਼ਨ ਸੀ ਅੱਛਾ ਛੋਟਾ ਸਿੰਘੂ ਹਾਂ ਉੱਥੋਂ ਉਹਨੇ ਚੜਨਾ ਸੀ ਇਹ ਪੱਕੀ ਸੜਕ ਉਹ ਬਨੂੜ ਦੇ ਸੈਯਦ ਸਾਹਿਬ ਜਿਨ੍ਹਾਂ ਦਾ ਕਾਫਲਾ ਅੱਗੇ ਤੁਸੀਂ ਵੇਖਿਆ ਕਿ ਆਪਣਾ ਲੁੱਟਿਆ ਆ ਬਨੂੜ ਅੱਛਾ। ਦੇ ਸੈਯਦ ਸਹੀ ਹੈ ਉਹ ਜਾਂਦੇ ਨੇ ਵੀ ਉੱਥੇ ਲੁੱਟ ਲਿਆ ਨਾ ਹਾਂ ਜਦੋਂ ਅਸੀਂ ਗਏ ਆ ਹੂੰ ਉੱਥੇ ਹੂੰ ਅਸੀਂ ਜਾਣਾ ਤਾਂ ਉਧਰ ਨਹੀਂ ਸੀ ਨਾ ਹੂੰ ਤੇ ਇੱਧਰ ਇੱਕ ਮਦਨਪੁਰ ਚ ਲਹੇੜੀ ਸੀ ਪਿੰਡ ਹਾਂ ਵਾਹ ਜੀ ਵਾਹ ਉਹ ਉੱਥੇ ਤੇ ਝਾੜ ਸਨ ਬੜੇ ਅੱਛਾ ਹਾਂ ਉੱਥੇ ਬਈ ਬਾਰਿਸ਼ ਕਿੰਨੀ ਹੋਵੇ ਉਜਾੜ ਗਿਆ ਸੀ ਹੂੰ ਉੱਥੇ ਕੰਪ ਲੱਗ ਗਿਆ ਮੁਸਲਮਾਨਾਂ ਦਾ ਇਹ ਦੁਆਲੇ ਆ ਕੇ ਪਿੱਛੇ ਵਾਵਾ ਲੋਕ ਇਕੱਠ ਹੋ ਗਿਆ ਸੀ ਅੱਛਾ ਉਹ ਫਿਰ ਜਦੋਂ ਅੱਗੇ ਸੀ ਪਿੰਡ ਇੱਕ ਹੂੰ ਨਾਲ ਉਹ ਜਦੋਂ ਉੱਥੇ ਗਏ ਨਾ ਹੂੰ ਉੱਥੇ ਉਹਨਾਂ ਨੇ ਆਪਣਾ ਫੈਰ ਕਰ ਦਿੱਤੇ ਅੱਛਾ ਫੈਰ ਹਾਂ ਉਹ ਫਿਰ ਉਹ ਸਾਡੇ ਬੰਦਿਆਂ ਨੇ ਨਾ ਗੱਡੇ ਜਿਹੜੇ ਹਨ ਉਹਨਾਂ ਦਾ ਰੁਖ ਮੋੜ ਦਿੱਤਾ ਵੀ ਇਹ ਕੰਪ ਲੱਗਾ ਉੱਥੇ ਚਲੋ ਇੱਥੇ ਲੁੱਟਣ ਵਾਲੇ ਲੱਗੇ ਹੂੰ ਫਿਰ ਉੱਥੇ ਚਲੇ ਗਏ ਹੂੰ। ਫਿਰ ਉੱਥੇ ਬਾਰਿਸ਼ਾਂ ਬੜੀਆਂ ਹੁੰਦੀਆਂ 2-3 ਦਿਨ ਰਹੇ ਹੂੰ ਫਿਰ ਉੱਥੋਂ ਆਪਣਾ ਉਹ ਕੰਪ ਉਖੜ ਗਿਆ ਹੂੰ ਫਿਰ ਉਹ ਸੜਕੇ ਚੜ ਗਏ ਉੱਥੋਂ ਸੜਕੇ ਚੜ ਕੇ ਸਿੰਘੂ ਕੋਲ ਹੂੰ ਫਿਰ ਅੰਬਾਲੇ ਚਲੇ ਗਏ ਹੂੰ ਅੰਬਾਲੇ ਦੇ ਨਾਲ ਹੀ ਜਿੱਥੇ ਘੱਗਰ ਸੀ ਨਾ ਅੱਛਾ ਉਹਦੇ ਕੰਢੇ ਤੇ ਹੂੰ ਦਰਿਆ ਸੀ ਬੜਾ ਵੱਡਾ ਜੀ ਉਹ ਉੱਥੇ ਫਿਰ ਸਾਡੀ ਤਲਾਸ਼ੀ ਹੋਈ ਹੈ ਅੱਛਾ ਨਹੀਂ ਕਿੰਨਾ ਕੋਈ ਤਲਵਾਰ ਕੋਈ ਇਹ ਉਹ ਅੱਛਾ ਤਲਵਾਰਾਂ ਸਨ ਜਾਂ ਕੁਹਾੜੀਆਂ ਬਰਛੇ ਹਨ ਬੰਦੂਕਾਂ ਦੇ ਹੈ ਜੀ 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 ਹੂੰ ਫਿਰ ਉੱਥੇ ਸਾਡੇ ਸਭ ਕੁਝ ਉਹਨਾਂ ਨੇ ਲਿਆ ਲੈ ਲਿਆ ਨਾ ਠੀਕ ਫਿਰ ਅਸੀਂ ਉੱਥੋਂ ਚਲੇ ਗਏ ਅੱਗੇ ਹੂੰ ਅੰਬਾਲੇ ਨਾਲ ਸ਼ਹਿਰ ਦੇ ਨਾਲ ਇਸ ਪਾਸੇ ਹੂੰ ਪਹਾੜ ਪਾਸੇ ਹੂੰ ਥਾਂ ਪਿਆ ਸੀ ਵਾਵਾ ਫਿਰ ਉੱਥੇ ਉਹ ਗੱਡੇ ਖਿਲਾਰ ਲਏ ਅੱਛਾ ਉਹ ਉੱਥੇ ਫਿਰ ਉਹ ਤੰਬੂ ਸ਼ੰਬੂ ਲਾ ਲਏ ਹਾਂ ਫਿਰ 5-7 ਦਿਨ ਰਹੇ ਉੱਥੇ ਕਿੱਥੇ ਭਲਾ ਅੰਬਾਲੇ। ਅੰਬਾਲੇ ਕੈਂਪ ਚ ਹਾਂ ਹਾਂ ਅੱਛਾ ਬਾਬਾ ਜੀ ਇਹ ਇੱਥੇ ਵਿੱਚ ਇੱਕ ਹੋਰ ਗੱਲ ਦੱਸੋ ਕੋਈ ਖਾਣ ਪੀਣ ਨੂੰ ਕੋਈ ਘਰੋਂ ਤੁਸੀਂ ਚੁੱਕਿਆ ਸਮਾਨ ਕੋਈ ਆਟਾ ਸੁੱਕਾ ਰਾਸ਼ਨ ਲਿਆ ਆਹੋ ਅੱਛਾ। ਥੋੜਾ ਦਾਣਾ ਪੱਕਾ ਲਿਆ ਸੀ ਨਾ ਅੱਛਾ ਅੱਛਾ ਤੇ ਉਹ ਖਾਂਦੇ ਰਹੇ ਹਾਂ ਤੇ ਫਿਰ ਉੱਥੋਂ ਫਿਰ ਆਰਡਰ ਹੋ ਗਿਆ ਹੂੰ ਵੀ ਇੱਥੇ ਨਹੀਂ ਹੂੰ ਆਪਣਾ ਸੜਕ ਜਾਂਦੀ ਹੈ ਨਾ ਲਾਈਨ ਗੱਡੀ ਦੀ ਲਾਈਨ ਵੀ ਸੀ ਹੂੰ ਵੀ ਲੈਣੋਂ ਪਾਰ ਉਹਨਾਂ ਦਾ ਮਰੂਦਾਂ ਦੇ ਬਾਗ ਸਨ ਬੜੇ ਦੂਰ ਤੱਕ ਅੱਛਾ ਉੱਥੇ ਉਹ ਠਾਲ ਦਿਆ ਕੰਪ ਸਾਰਾ ਹਾਂ ਉਹ ਬਾਗ 'ਚ ਭੇਜ ਦੀ ਹਾਂ ਹਾਂਜੀ ਹਾਂ ਉੱਥੇ ਫਿਰ ਜਿਹੜੇ ਲੋਕ
ਡੰਗਰ ਬੱਚਾ ਸੀ, ਢੱਗੇ ਸਨ, ਹੋਰ ਤਾਂ ਡੰਗਰ ਬੱਚਾ ਕੋਈ ਨਹੀਂ ਸੀ। ਅੱਛਾ। ਢੱਗੇ ਹਨ ਗੱਡਿਆਂ ਦੇ, ਜਿਹੜੇ ਪੱਠੇ ਲੈਣ ਜਾਂਦੇ ਹਨ ਨਾ ਹੂੰ ਬਾਹਰ ਦੂਰ ਦੂਰ, ਕੈਂਪ ਤੋਂ ਬਾਹਰ ਜਾਣਾ। ਬਾਹਰ ਹਾਂ, ਦੂਰ ਜੀ, ਪੱਠੇ ਜੀ। ਉੱਥੇ ਮਿਲਟਰੀ ਸੀ, ਡੋਗਰਾ ਮਿਲਟਰੀ, ਹਾਂ ਡੋਗਰੇ ਹੈ ਡੋਗਰੇ ਹਨ। ਠੀਕ ਹੈ। ਉਹ ਕੜਕ ਕਰਕੇ ਜਿਹੜਾ ਪੱਠੇ ਲੈਣ ਜਾਂਦਾ ਹੈ, ਉਹਨੂੰ ਮਾਰ ਛੱਡਦੇ ਕੈਂਪ ਤੋਂ ਜਿਹੜਾ ਬਾਹਰ ਨਿਕਲਿਆ ਉਹ ਮਾਰਿਆ ਗਿਆ। ਜਿਹੜਾ ਪੱਠੇ ਪੁੱਠੇ ਲੈਣ ਗਿਆ ਬਾਹਰ। ਹੂੰ ਤੇ ਫੇਰ ਜੀ ਉੱਥੇ ਆਪਣਾ ਬਿਮਾਰੀ ਪੈ ਗਈ। ਓਹੋ ਹਾਂਜੀ, ਅੱਛਾ ਤੁਹਾਡੇ ਕੈਂਪ 'ਚ। ਹਾਂ, ਹੂੰ ਮਾਤਾ ਦੀ ਬਿਮਾਰੀ ਪੈ ਮਾਤਾ ਗਈ। ਅੱਛਾ ਤੇ ਉਹ ਫਿਰ ਉਹ ਲੋਕ ਲੱਗੇ ਕੁਛ ਹਾਂ ਉਦੋਂ ਹੀ ਉਹ ਜਿਹੜੇ ਹਿੰਦੂ ਲੋਕ ਸਨ ਨਾ, ਅੱਛਾ ਉਹਨਾਂ ਰਾਸ਼ਨ ਦੇਣਾ ਹਾਂ ਅੱਛਾ ਲੀਲਾ ਥੋਥਾ। ਓਏ ਹੋਏ ਅੱਛਾ ਹਾਂਜੀ, ਹੂੰ ਤੇ ਸ਼ੀਸ਼ਾ ਸ਼ੀਸ਼ਾ ਹਾਂ ਸ਼ੀਸ਼ਾ ਤੇ ਲੀਲਾ ਥੋਥਾ ਇਹ ਪੀ ਕੇ ਨਾ ਅੱਛਾ ਆਟੇ ਵਿੱਚ ਹਾਂ ਉਹ ਦੇਣਾ ਰਾਸ਼ਨ ਸਾਨੂੰ। ਉਹ ਉਹ ਜਿਹੜਾ ਅਸੀਂ ਜਿਹਨਾਂ ਖਾਣਾ ਹਾਂ ਉਹ ਅੰਦਰ ਵੱਢ ਕੇ ਵੱਢ ਕੇ ਅੰਦਰ ਮਰਨ ਲੱਗ ਪਏ ਬਹੁਤ ਹੀ। ਤੇ ਉਹ ਫਿਰ ਉੱਥੇ ਦੱਬਣ ਨੂੰ ਹੋਰ ਤੱਕ ਸ਼ਾਇਦ ਨਹੀਂ ਸੀ, ਨਾ ਕੋਈ ਕਈਆਂ ਹਨ ਨਾ ਕੁਛ। ਅੱਛਾ ਉੱਥੇ ਉਹਨਾਂ ਨੇ ਸਰਕਾਰੀ ਇੱਕ ਉਹ ਜਿਸ ਤਰ੍ਹਾਂ ਇੱਥੇ ਮਿੱਟੀ ਪੁੱਟ ਰਹੀ ਹੈ ਇਸ ਤਰ੍ਹਾਂ ਨਾ ਹਾਂ ਖਾਲੀ ਕੱਢੀ ਜਾੜੀ, ਹਾਂ ਜਿੰਨੇ ਕੁ ਮਰ ਰਹੇ ਹੂੰ ਉਹ ਖਾਲੀ ਚ ਇਸੇ ਤਰ੍ਹਾਂ ਨਾ ਨਹਾਉਣੇ ਨਾ ਧੋਣੇ। ਇੰਜੀ ਇਹ ਤੁਸੀਂ ਆਪਣੀ ਅੱਖੀ ਵੇਖਿਆ ਸਾਰਾ ਹੀ। ਹੂੰ ਤੇ ਉਹ ਜਿਹੜੇ ਉਹ ਬਾਗਾਂ ਦੇ ਅਮਰੂਦ ਸਨ ਹਾਂ। ਉਹ ਭੁੱਖ ਨਾਲ ਪੱਤਰ ਕੋਈ ਨਾ ਛੱਡਿਆ। ਵੱਡਾ ਬਾਗ ਸੀ, ਬੜੀ ਕਾਫਲਾ ਸੀ, ਬੜਾ ਤਗੜਾ। ਤਕਲੀਫ ਦੇ ਟਾਈਮ ਹੈ ਨਾ। ਹਾਂ ਹਾਂ ਜੀ ਜੀ ਨਾਲੇ ਜੀ ਉੱਥੇ ਦੇ ਕੇ ਆਇਆ ਸਾਰਾ। ਜੀ ਜੀ ਬਿਲਕੁਲ ਬਿਲਕੁਲ। ਫਿਰ ਉੱਥੋਂ ਆ ਗਏ ਆ, ਹੂੰ ਪਹਿਲਾਂ ਆਖਣ ਲੱਗੇ ਜੀ ਹੂੰ ਹੁਣ ਪਾਕਿਸਤਾਨ ਨੂੰ ਜਾਓ, ਅੱਛਾ ਗੱਡੇ ਜਾਣੇ ਨੇ। ਹਾਂ ਫਿਰ ਆਖਣ ਲੱਗੇ ਨਹੀਂ ਗੱਡੇ ਨਹੀਂ ਜਾਣੇ। ਅੱਛਾ ਹਾਂਜੀ, ਹਾਂ ਗੱਡੇ ਨਹੀਂ ਜਾਣੇ, ਤੁਸੀਂ ਗੱਡੀ ਤੇ ਜਾਓਗੇ। ਨਹੀਂ ਰੇਲ ਪਹਿਲਾਂ ਗੱਡੀ। ਗੱਡਿਆਂ ਤੇ ਅੱਛਾ। ਐਲਾਨ ਹੋਇਆ। ਹੂੰ ਫਿਰ ਉਹ ਜਦ ਉਹ ਜਿਹਨੇ ਕਈਆਂ ਕੋਲ ਅਜੇ ਆਏ ਸਨ ਢੱਗੇ ਗੱਡੇ, ਅੱਛਾ ਕਈਆਂ ਸਾਡੇ ਪਿਓ ਨੇ ਤੇ 210 ਦਾ ਲਾਈਨ ਤੇ ਜਾ ਕੇ ਹੂੰ ਕਿਸੇ ਦੇ ਆਇਆ ਗੱਡਾ ਵੀ ਬਲਦ ਵੀ। ਫਿਰ ਉਹ ਤੁਹਾਨੂੰ ਯਾਦ ਹੈ ਤੁਹਾਡੇ ਜਿਹੜੇ ਢੱਗੇ ਸਨ ਕਿਹੜੇ ਰੰਗ ਦੇ ਸਨ, ਜਿਹੜੇ ਉਹ ਗੱਡੇ ਕੇ ਹੋਏ ਸਨ? ਲੀਲੇ ਨੀਲੇ। ਬੱਲੇ ਬੱਲੇ ਅੱਛਾ ਠੀਕ ਵਾਹ ਜੀ ਵਾਹ। ਉਹ ਫਿਰ ਉਥੋਂ ਐਲਾਨ ਹੋ ਗਿਆ ਵੀ ਹੁਣ ਪਾਕਿਸਤਾਨ ਗੱਡੀ ਲੱਗਣੀ ਇੱਥੇ। ਅੱਛਾ ਉੱਥੇ ਪਾਕਿਸਤਾਨ ਜਾਣ ਨੂੰ। ਹੂੰ ਔਰ ਗੱਡੀ ਲੱਗ ਗਈ। ਹੂੰ ਗੱਡੀ ਤੇ ਫਿਰ ਲੋਕੀ ਚੜ ਗਏ। ਹੂੰ ਉਹ ਬੜਾ ਗੱਡੀ ਵਿੱਚੋਂ ਹੀ ਭਰ ਕੱਤਣੀ, ਉੱਤੋਂ ਵੀ ਛੱਤ। ਓਏ ਹੋ ਦੁਨੀਆ ਬੜੀ ਯਾਰ। ਹਾਂਜੀ ਹਾਂਜੀ ਤੇ ਬਿਲਕੁਲ ਬਾਬਾ ਜੀ। ਉਹ ਕਈ ਤੇ ਪਤਾ ਨਹੀਂ ਕੋਈ ਗਿੱਤੜਾ ਵੀ ਲੰਘਿਆ ਹੋਇਆ ਸਾਡੇ ਤੋਂ। ਹੂੰ ਅੰਮ੍ਰਿਤਸਰ ਆ ਕੇ ਨਾ ਅੱਛਾ ਉਹ ਲੋਕ ਬੱਟੇ ਮਾਰ ਕੇ ਭਾਈ ਉੱਥੇ ਗੱਡੀ ਤਲਾਮ ਕਰ ਦਿੰਦੇ ਨੇ, ਵਿਹਲੀ ਕਰ ਦਿੰਦੇ ਨੇ ਅੰਮ੍ਰਿਤਸਰ ਆ ਕੇ। ਹੂੰ ਇਹ ਸਿੱਖ ਇਹੋ ਕੰਮ ਕਰਦੇ ਨੇ। ਸਿੱਖ ਨਹੀਂ ਹੁਣ ਕਰਦੇ, ਸਿੱਖ ਨਹੀਂ ਹੁਣ ਸਿੱਖ ਬੜੇ ਕੋਈ ਖਿਆਲ ਕੌਣ ਲੋਕ ਸਨ ਜਿਹੜੇ ਕਰਦੇ ਸਨ? ਹਿੰਦੂ ਲੋਕ ਨੇ ਬੱਟੇ ਚੂੜੇ ਚਮਾਰ ਉਰਲੇ ਉਹ ਹੀ ਲੋਕ ਬਾਬਾ ਜੀ ਉਹਨਾਂ ਨੇ ਲੁੱਟਿਆ ਜਿਹੜੇ ਲੋਕਾਂ ਨੇ ਆਪਣੇ ਡੇਰਿਆਂ ਦੇ ਕੰਮ ਕਾਜ ਰੱਖਣ ਲੱਗਾ, ਭੇਤੀ ਪੈ ਗਏ ਹੈ ਭੁੱਖੇ ਲੋਕ। ਉਹ ਫੇਰ ਜੀ ਫਿਰ ਸਾਡੀ ਵਾਰੀ ਆ ਗਈ। ਹੂੰ ਫਿਰ ਜਿੱਦਣ ਅਸੀਂ ਬੈਠੇ ਆ ਹੂੰ ਗੱਡੀ ਟੁਰ ਪਈ ਹੈ। ਹੂੰ ਜਦੋਂ ਅੰਮ੍ਰਿਤਸਰ ਆਏ ਆ ਨਾ, ਹੂੰ ਇਸ ਤਰ੍ਹਾਂ ਉੱਤੇ ਲੱਦੀ ਸੀ ਦੁਨੀਆ। ਅੱਛਾ ਉਹ ਅਜੇ ਉਹਨੇ ਬੱਠੀ ਕਰੀ ਡਰਾਈਵਰ ਨੇ, ਅੱਛਾ ਤੇ ਉਹ ਲਾ ਪਏ ਬੱਟੇ ਛੱਟੇ ਮਾਰਨ। ਹਾਂ। ਹੂੰ ਤੇ ਜਦੋਂ ਬੱਟੇ ਛੱਟੇ ਮਾਰਨ ਲਾ ਪਏ, ਉਹਨੇ ਡਰਾਈਵਰ ਨੇ ਨਾ ਹੂੰ ਗੱਡੀ ਜਿਹੜੀ ਇਹਨੇ ਮੱਠੀ ਕਰੀ ਜਰਾ ਕਿ, ਹੂੰ। ਤੇ ਉਹਨੇ ਇੱਕਦਮ ਤੇਜ਼ ਕਰ ਦਿੱਤੀ। ਹਾਂ ਬਸ ਹੂੰ। ਇੱਕ ਝੋਲਾ ਕਰਾਇਆ ਉਹਨਾਂ ਨੇ ਖਲੋਣ ਲੱਗੀ ਏ। ਹਾਂ ਉਹ ਖਿਲਾਰ ਦੇ ਤੇਜ਼ ਕਰ ਕਰਨਾ ਦਿੱਤੀ। ਹੈ। ਹੂੰ ਹੂੰ ਤੇਜ਼ ਕਰਕੇ ਉਹ ਅੰਮ੍ਰਿਤਸਰ ਕੱਢ ਲਈ ਉਹਨੇ। ਕੱਢ ਲਈ ਗੱਡੀ। ਜਦੋਂ ਬਾਗਾ ਸਟੇਸ਼ਨ ਆਇਆ ਨਾ, ਅੱਛਾ ਵਾਹ ਇੱਥੇ ਫਿਰ ਮੁਸਲਮਾਨ ਪਤਾ ਲੱਗ ਗਿਆ ਵੀ ਪਾਕਿਸਤਾਨ ਦੇ ਜੂਹ ਚ ਆ ਗਏ। ਹੋਏ ਹੋਏ ਹੂੰ। ਫਿਰ
ਲੋਕੀ ਅਜਾਨਾਂ ਲਾਪੇ ਦੇਣ ਹਾਂ। ਜੀ ਅਜਾਨਾਂ ਲਾਪੇ ਦੇਣ ਨਾਰੇ ਮਾਰਨ ਲੱਗ ਪਏ ਠੀਕ ਠੀਕ ਬਸ ਫਿਰ ਆਪਣਾ ਲਾਹੌਰ ਤੋਂ ਰਹੀ ਇੱਕ ਕੰਪ ਲੱਗਾ ਸੀ ਬੋਡੀ ਕੰਪ ਅੱਛਾ ਫਿਰ ਉੱਥੇ ਅਸੀਂ ਉਤਰ ਕੇ ਉੱਥੇ ਲਾਤਾ ਠੀਕ ਠੀਕ ਤੇ ਇੱਥੇ ਕਿਸ ਤਰ੍ਹਾਂ ਪਹੁੰਚੇ ਆਪਣਾ ਕੋਟਲੀ ਬਾਵਾ ਉੱਥੇ ਜੀ ਕੋਈ ਉੱਥੇ ਵੀ ਕੋਈ 2 ਮਹੀਨੇ ਰਹੇ ਹਾਂ ਉੱਥੇ ਵੀ ਬਿਮਾਰੀ ਪੈ ਗਈ ਓਏ ਹੋਏ ਮਾਤਾ ਦੀ ਹੂੰ। 2 ਤੇ ਮੇਰੀਆਂ ਭੈਣਾਂ ਅਜੇ 2-3 ਮਹੀਨੇ ਹੋਏ ਹਨ ਵਿਆਹ ਹੋਏ ਨੇ ਅੱਛਾ 2 ਤੇ ਉਹ ਭੈਣਾਂ ਲੱਗਦੀਆਂ ਨੇ ਫੁੱਫੀ ਕੀਤੀਆਂ ਭੈਣਾਂ ਹਾਂਜੀ ਉਹ ਗੁਜ਼ਰੀਆਂ ਉਹ। ਉਸ ਬਿਮਾਰੀ ਨਾਲ ਅੱਛਾ ਇੱਕ ਤੀਜੀ ਸੀ ਉਹ ਇਹਦੀ ਭੈਣ ਸੀ ਅੱਛਾ ਇਹ ਮੇਰਾ ਭਰਾ ਹੈ ਫੁੱਫੀ ਦਾ ਪੁੱਤਰ ਅੱਛਾ ਹਾਂਜੀ ਜੀ ਜੀ ਇੱਕ ਉਹ ਗੁਜ਼ਰੀ ਓਹੋ ਤੇ ਇੱਕ ਜਿਹੜਾ ਫਿਰ ਭਰਾ ਸੀ ਸਾਡਾ ਫਰਜ਼ੰਦ ਹੂੰ ਉਹਨੂੰ ਮਾਤਾ ਨਿਕਲੀ ਉਹ ਇੱਕ ਆਪਣਾ ਥੋੜਾ ਜਿਹਾ ਹਸਪਤਾਲ ਸੀ ਛੋਟਾ ਜਿਹਾ ਅੱਛਾ ਉੱਥੇ ਦਾਖਲ ਕਰਿਆ ਵਾ। ਡਿਸਪੈਂਸਰੀ ਹੋਣੀ ਹੈ। ਹਾਂ 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 ਜੀ ਤੇ ਉੱਥੇ ਦਾਖਲ ਕਰ ਫਿਰ ਐਲਾਨ ਹੋ ਗਿਆ ਜੀ ਤੁਸੀਂ ਇੱਥੋਂ ਨਿਕਲ ਜਾਓ ਬਾਬਾ ਜੀ ਫਿਰ ਉਹ ਜਿਹੜੇ ਤੁਸੀਂ ਆਪਣੇ ਭਰਾ ਨੂੰ ਦਾਖਲ ਕਰਾਇਆ ਉਹ ਫਿਰ ਬਚ ਗਏ ਸਨ ਹਾਂ ਬਚ ਗਿਆ ਜੀ। ਅੱਛਾ ਅੱਛਾ ਉਹ ਫਿਰ ਅਸੀਂ ਫਿਰ ਗੁਜਰਾਂ ਵਾਲੇ ਆਖਣੇ ਗੁਜਰਾਂ ਵਾਲੇ ਚਲੋ ਬੜਾ ਜ਼ੁਲਮ ਸੀ ਹਾਂਜੀ ਅੱਛਾ ਗੁਜਰਾਣੇ ਚੱਲੋ ਫਿਰ ਉਹ ਜਦੋਂ ਸਾਰੇ ਜੀ ਬਹਿ ਗਏ ਤੁਹਾਡੇ ਬਾਬਾ ਜੀ ਉਥੋਂ ਇੰਡੀਆ ਤੋਂ ਜਦ ਤੁਸੀਂ ਚੱਲੇ ਹੋ ਹਾਂਜੀ ਕੋਈ ਰਾਹ 'ਚ ਜਿੱਥੇ ਕੋਈ ਅਗਰ ਜੀਆਂ ਦਾ ਨੁਕਸਾਨ ਹੋਇਆ ਤੇ ਬਿਮਾਰੀ ਨਾਲ ਨਾ ਸਾਨੂੰ ਨਹੀਂ ਜਤਾ ਕੋਈ ਵੀ ਅੱਛਾ ਅੱਛਾ ਤੁਸੀਂ ਚਲੋ ਅੱਲਾ ਨੇ ਮਿਹਰ ਕਰਦੇ ਰਹੇ ਤੁਸੀਂ ਬਚਦੇ ਰਹੇ ਉਹ ਫਿਰ ਠੀਕ ਹੈ। ਫਿਰ ਉਹ ਆਖਣਗੇ ਫਰਜ਼ੰਦ ਆ ਕੇ ਉੱਥੇ ਹਸਪਤਾਲ 'ਚ ਫਿਰ ਸਾਡਾ ਪਿਓ ਗਿਆ ਉਹਨੂੰ ਫਿਰ ਚੁੱਕ ਲਿਆ ਹਾਂਜੀ ਹਸਪਤਾਲ 'ਚ ਫਿਰ ਇੱਥੇ ਗੁਜਰਾਂ ਵਾਲੇ ਆ ਗਏ ਗੁਜਰਾਂ ਵਾਲੇ ਜਿਹੜਾ ਆ ਨਹੀਂ ਹੁਣ ਪੁਲ ਬਣਿਆ ਗੁਜਰਾਂ ਵਾਲੇ ਇਸ ਪਾਸੇ ਨਾ ਇਹ ਪਾਸੇ ਕੋਈ ਛਿਛਰ ਵਾਲੀ ਦੀ ਕੋਈ ਸ਼ਾਇਦ ਨਹੀਂ ਸੀ ਹੁੰਦੀ ਹਾਂ ਕੋਈ ਸ਼ਹਿਰ ਨਹੀਂ ਕਿਤੇ ਰੰਗੀ ਰੜਾ ਮੈਦਾਨ ਹੁੰਦਾ ਦੋਈਆਂ ਵਾਲਾ ਜਿਹੜਾ ਉਰਾ ਪਤਾ ਨਹੀਂ ਉਹ ਸਕੂਲ ਸਣ ਕੀ ਸੀ ਉੱਥੇ ਫਿਰ ਅਸੀਂ ਰਹੇ ਫਿਰ ਹਾਂ 5-7 ਮਹੀਨੇ ਉੱਥੇ ਕੱਢੇ ਅੱਛਾ ਫਿਰ ਉੱਥੇ ਜਿਹੜੇ ਉਹ ਉੱਥੇ ਰਹਿੰਦੇ ਹਨ ਇਹਨਾਂ ਦੇ ਨਾਲ ਦੇ ਹਾਂਜੀ ਉਹਨਾਂ ਕੋਲ ਆਏ ਸਨ ਗੱਡੇ ਉਹ ਟੁਰ ਕੇ ਇੱਥੇ ਆ ਗਏ ਇੱਥੋਂ ਦੀ ਅੱਛਾ ਹਾਂਜੀ ਉਹ ਇੱਥੇ ਆ ਗਏ ਇੱਥੋਂ ਪਤਾ ਲੱਗਿਆ ਵੀ ਉਹ ਗੁਜਰਾਂ ਵਾਲੇ ਆ ਉਹ ਜਿਹੜੀਆਂ ਮੇਰੀ ਮੁਫੀਆਂ ਹਨ ਇਹਨਾਂ ਦੀ ਮਾਂ ਉਹਨਾਂ ਨੂੰ ਜਾ ਕੇ ਲਾਏ ਅਸੀਂ ਫਿਰ ਇੱਥੇ ਫਿਰਦੇ ਰਹੇ ਆਲੇ ਦੁਆਲੇ ਨੂਈ ਕੀ ਮੋਹ ਖਲੋਗਰੋ ਪਰ ਫਰੋਜ ਵਾਲਾ ਸੁਲੱਖਣਾਬਾਦ ਇੱਧਰ ਵੀ ਕਿਤੇ ਇੱਥੇ ਥਾਂ ਲੱਭ ਜੇ ਜੀ ਜੀ ਹਾਂਜੀ ਫਿਰ ਉਹ ਸਾਡਾ ਪਿਓ ਆਖਣ ਲੱਗਾ ਜਿੱਥੇ ਮੇਰੀਆਂ ਭੈਣਾਂ ਗਈਆਂ ਨੇ ਤੇ ਮੈਂ ਤੇ ਉੱਥੇ ਜਾਣਾ ਹਾਂ ਠੀਕ ਹੋਰ ਵੀ ਘਰ ਸਨ ਕਈ ਕਿੰਨੇ ਉਹ ਟੁਰ ਗਏ ਨੇ ਕੋਈ ਮਿੱਠੇ ਟੋਲੇ ਟੁਰ ਗਿਆ ਕੋਈ ਟੁਰ ਗਿਆ ਕੋਈ ਤੁਹਾਡੇ ਨਾਨਕੇ ਹਾਂ ਕੋਈ ਗੁਜਰਾਂ ਵਾਲੇ ਟੁਰ ਗਿਆ ਠੱਕਰ ਕੀ ਨਾਨਕੇ ਵੀ ਤੁਹਾਡੇ ਖੈਰ ਖਰੀਦ ਨਾਲ ਆ ਗਏ ਸਾਥੋਂ ਨਾਨਕਾ ਉਂਝ ਮਰ ਗਿਆ ਹੈ ਰਾਜ ਨਾਨਾ ਸਾਡਾ ਮਰ ਗਿਆ ਸੀ ਉਹ ਪੀਛਾ ਹੀ ਉਹਨਾਂ ਦਾ ਅੰਬਾਲੇ ਨਹੀਂ ਸੀ ਉਹਨਾਂ ਦਾ ਕੰਮ ਉਹਨਾਂ ਦਾ ਸਵਾਦ ਸੀ ਇੱਧਰ ਅੱਗੇ ਬੰਗਰ ਚ ਅੱਛਾ ਅੱਛਾ ਠੀਕ ਹੈ ਤੇ ਬਾਕੀ ਦੇ ਜੀ ਆ ਗਏ ਤੁਹਾਡੇ ਮਾਮੇ ਬਾਕੀ ਮਾਮਾ ਆ ਗਿਆ ਸੀ ਬਚ ਗਿਆ ਅੱਛਾ 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 ਠੀਕ ਹੈ ਠੀਕ ਅੱਛਾ ਫਿਰ ਤੁਸੀਂ ਕੋਟਲੀ ਬਾਵੇ ਦੀ ਆ ਗਏ ਫਿਰ ਅਸੀਂ ਦੱਸ ਕੇ ਉੱਥੋਂ ਗੁਜਰਾਂ ਵਾਲੇ ਤੇ ਕੋਈ ਗੱਡੇ ਛੱਡੇ ਕਰਾ ਕੇ ਦੱਸ ਕੇ ਆਏ ਦੱਸ ਕੇ ਅਸੀਂ ਰਾਤ ਰਹੇ ਹਾਂ ਹਾਂਜੀ ਜੀ ਫਿਰ ਇੱਥੇ ਆਏ ਇੱਥੇ ਆ ਕੇ ਫਿਰ ਟਿਕਾਣਾ ਮਿਲ ਗਿਆ ਹਾਂ ਠੀਕ ਹੈ ਠੀਕ ਇੱਥੇ ਆ ਕੇ ਤੁਸੀਂ ਕੀ ਕੁਝ ਸੁਣਿਆ ਕਿ ਪਹਿਲੇ ਕਿਹੜੇ ਲੋਕ ਵਸਦੇ ਸਨ ਪਹਿਲਾਂ ਹਾਂ ਆ ਜਿਹੜੇ 2 ਘਰ ਸਨ ਤਰੇ ਅੱਛਾ ਜੱਟ ਬੁਲਾ ਲਏ ਅੱਛਾ ਇਹ ਸਨ ਬਾਕੀ ਅੱਕ ਮੈਂ ਹਾਰ ਹਾਂ ਹਾਂ ਹਾਂਜੀ ਜ਼ਿਮੀਦਾਰ 2 ਘਰ ਸਨ ਤੇ 4 ਸਨ ਬੇਮਲ ਅੱਛਾ ਬਾਬਾ ਜੀ ਤੁਸੀਂ ਆ ਗਏ ਹੋ ਕੋਟਲੀ ਬਾਵਾ ਜੀ ਤੇ ਇੱਥੋਂ ਦੇ ਲੋਕਾਂ ਨੇ ਤੁਹਾਨੂੰ ਚੰਗਾ ਜਾਣਿਆ ਬਸ ਮੱਥੇ ਵੱਟ ਤੇ ਨਹੀਂ ਪਾਇਆ ਵੇਖ ਕੇ ਇਹ ਅਸੀਂ ਇਹਨਾਂ ਕੋਲ ਹਾਂ ਕਦੇ ਜਾਣਾ ਅੱਛਾ ਹਾਂਜੀ ਹਾਂ ਇਹ ਇੱਥੇ ਆ ਯੂਜ ਨਾ ਉਦੋਂ ਹਾਂ ਸਾਰੇ ਸਿੱਖਾਂ ਇਹ ਸਿੱਖਾਂ ਉਹਨਾਂ ਦੀ ਬਾਬਿਆਂ ਦੀ ਪੈੜੀ ਬਾਵਿਆਂ ਦੀ ਪੈਰੀ ਅੱਛਾ ਪਿੰਡ ਇਹ ਠੇਕੇ ਦੇ ਬੰਦੇ ਹਨ ਹਾਂ ਹਾਂ ਬੰਦੇ ਸਨ ਲੋਕੀ ਹੋਰ ਦੁਆਲੇ ਦੇ ਪਿੰਡਾਂ ਦੇ ਵੀ ਬੰਦੇ ਹਨ ਹਾਂ ਤੇ ਇੱਥੇ ਉਹ ਭੁੱਖ ਨਾਲ ਨਾ
ਰਾਸ਼ਨ ਰੂਸ਼ਨ ਤਾਂ ਕਿਤੇ ਨਾ ਨਹੀਂ ਸੀ ਲੱਭਦਾ ਜੀ ਫਿਰ ਅਸੀਂ ਬਾਹਰ ਨਾ ਇੱਥੇ ਉਦੋਂ ਸਰੋਂ ਦੇਸੀ ਹੂੰ ਇਹ ਬਹੁਤ ਹੁੰਦੀ ਸੀ ਹੂੰ ਗੋਂਗਲੂ ਹੁੰਦੇ ਹਨ ਹੂੰ ਔਰ ਜਾਣਾ ਅੱਗੇ ਉਹਨਾਂ ਪੁੱਟਦੇ ਆਉਣਾ ਗੋਂਗਲੂ ਹੂੰ ਉਹਨਾਂ ਆਖਣਾ ਉਹ ਅਸੀਂ 2-3 ਜਣੇ ਨਾ ਛੋਟੇ ਛੋਟੇ ਇਕੱਠੇ ਹੋ ਕੇ ਤੁਰ ਜਾਣਾ ਉਹਨਾਂ ਕੋਲ ਅੱਛਾ ਉਹ ਉਹਨਾਂ ਪੁੱਛਣਾ ਜਿਹੜੇ ਚੰਗੇ ਲੋਕ ਸਨ ਹਾਂ ਉਹਨਾਂ ਨੇ ਆਓ ਪੁੱਤਰੇ ਕਿੱਧਰ ਆਏ ਹੋ ਹਾਂ ਕੀ ਲੈਣਾ ਜੀ ਹੂੰ ਉਹ ਚਾਚਾ ਬਾਬਾ ਸਾਨੂੰ 2-4 ਗੋਂਗਲੂ ਦਿਓ ਹੂੰ ਆ ਖਾਣੇ ਅਸੀਂ ਭੁੱਖੇ ਹਾਂ ਓਹੋ ਤੇ ਉਹਨਾਂ ਫਿਰ ਹੂੰ ਉਹਨਾਂ ਦੇ ਦੇਣੇ ਕਈ ਜਿਹੜੇ ਹਨ ਉਹਨਾਂ ਕੋਲ ਜਾਣਾ ਉਹਨਾਂ ਆਖਣਾ ਚੱਲ ਕੁੱਤੇ ਦੇ ਵੀ ਭਜੋ ਇਥੋਂ ਹੂੰ ਮਤਲਬ ਚੰਗੇ ਵੀ ਹੁੰਦੇ ਬੰਦੇ ਵੀ ਦੋਏ ਕੈਟਾਗਰੀਆਂ ਦੇ ਲੋਕ ਤੁਹਾਨੂੰ ਮਿਲੇ ਘਰ ਤੁਹਾਨੂੰ ਚੰਗੇ ਲਾਟ ਹੋ ਗਏ ਇੱਥੇ ਜਿਹੜੇ ਘਰ ਮਿਲੇ ਹਾਂ ਨਾ ਐਵੇਂ ਛੋਟੀ ਜਿਹੀ ਵੀ ਕਿੱਲੀ ਅੱਛਾ ਐਵੇਂ 2 ਖਾਣਾ ਦੀ ਹਾਂ ਉਹ ਹੋਰ ਇੱਥੇ ਸਨ ਅੰਬਰਸਰੀਏ ਅੱਛਾ ਹਾਂਜੀ ਉਹ ਸਨ ਮਕਾਨ ਵਿੱਚ ਉਹ ਰਹਿੰਦੇ ਰਹੇ ਉਹ ਫਿਰ ਟੁਰ ਗਏ ਫਿਰ ਉਹਦੇ ਚ ਅਸੀਂ ਫਿਰ ਲੱਗ ਗਏ ਅੱਛਾ ਅੱਛਾ ਹੋਰ ਬਾਬਾ ਜੀ ਇਸ ਵੇਲੇ ਜਿਹੜੇ ਉਧਰੋਂ ਲੋਕ ਆਏ ਨੇ ਹਿਜਰਤ ਕਰਕੇ ਹਾਂਜੀ। ਤੁਹਾਡਾ ਤੇ ਹੋ ਗਿਆ ਨਾ ਰਿਆਸਤ ਪਟਿਆਲਾ ਹਾਂਜੀ। ਤੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵੀ ਲੋਕ ਇੱਥੇ ਬੈਠੇ ਨੇ ਗੁਰਦਾਸਪੁਰ ਦੇ ਅੱਛਾ ਹੁਸ਼ਿਆਰਪੁਰ ਦੇ ਹੁਸ਼ਿਆਰਪੁਰ ਦੇ ਜ਼ਿਆਦਾ ਨੇ ਹੁਸ਼ਿਆਰਪੁਰ ਦੇ ਹਾਂ। ਇੱਕ ਲੋਕ ਆ ਰਹੇ ਹਨ ਬੱਲੇ 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 ਅੱਛਾ ਕੀ ਉਹਦੇ ਨਾਲ ਬਾਬਾ ਜੀ ਨੇ ਇੱਕ ਮਿੰਟ ਜੀ ਬਾਬਾ ਜੀ ਨੇ ਗੱਲ ਕੀਤੀ ਕਿ 300 ਘਰ ਹੈ ਜਿਹੜਾ ਹੁਸ਼ਿਆਰਪੁਰ ਤੋਂ ਆ ਕੇ ਬੈਠਾ ਹੈ ਤੇ ਚੀਮਾ ਉਹ ਹੈ ਸਨ ਉਹ ਤੁਰ ਗਏ ਆਹੋ ਪੁਰਾਣੇ ਬਣੇ ਅੱਛਾ ਤੇ ਗੁਰਦਾਸਪੁਰ ਦੇ ਹੋਰ ਅੱਗੇ ਪਿੱਛੇ ਸਾਨੂੰ ਨਹੀਂ ਪਤਾ ਜ਼ਿਆਦਾ ਹੁਸ਼ਿਆਰਪੁਰ ਦੇ ਨੇ ਆਹ ਸਿਆਣੇ ਘਰ ਹੈ ਤੁਰ ਉਹ ਟੁਰ ਗਏ ਹਨ ਅੱਛਾ ਟੁਰ ਗਏ ਹਨ। ਨਹੀਂ ਚਿੱਤ ਲੱਗਾ ਹੋਏਗਾ ਉਹਨਾਂ ਦਾ ਇੱਥੇ ਤੇ ਤੁਰ ਗਏ ਸਹੀ ਹੈ ਬਾਬਾ ਜੀ ਮੁਹੰਮਦ ਜ਼ਿਕਰੀਆ ਸਾਹਿਬ ਠੀਕ ਹੈ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਉਹ ਸਾਰਾ ਸਫ਼ਰ ਸੁਣਾਇਆ ਆਪਣਾ ਪਟਿਆਲਾ ਤੋਂ ਲੈ ਕੇ ਰਿਆਸਤ ਪਟਿਆਲਾ ਤੋਂ ਲੈ ਕੇ ਤੇ ਜਨਾਬ ਤਹਿਸੀਲ ਪਸਰੂਰ ਕੋਟਲੀ ਬਾਵਾ ਪਿੰਡ ਤੱਕ ਤੇ ਤੁਸੀਂ ਉਹ ਸਾਰਾ ਦੱਸਿਆ ਕਿ ਜੋ ਰਾਹ ਦੇ ਵਿੱਚ ਅੰਬਾਲਾ ਸ਼ਹਿਰ ਸੀ ਬੜਾ ਤਕੜਾ। ਹਾਂਜੀ ਹਾਂ ਬੜਾ ਬਿਲਕੁਲ ਬਿਲਕੁਲ ਤੇ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਇਹਨਾਂ ਹੀ ਸਾਂਭਿਆ ਸਾਨੂੰ ਕਿ ਅੱਲਾਹ ਹਾਫਿਜ਼ ਆ ਬੈਠੇ ਨੇ ਕੋਲ ਅੱਛਾ ਅੱਛਾ ਠੀਕ ਨਿੱਕੇ ਨਿੱਕੇ ਕਹਾਣੀ ਨਹੀਂ ਭੁੱਲ ਜੀ 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 ਤਕਲੀਫ ਦੀ ਕਹਾਣੀ ਨਹੀਂ ਭੁੱਲ